ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਮਾਂ ਕਹਿੰਦੇ ਬੜੀ ਤੇਜ਼ੀ ਨਾਲ ਭੱਜਦਾ। ਅੱਜ ਤੋਂ ਐਗਜ਼ੈਕਟਲੀ 3 ਸਾਲ ਪਹਿਲਾਂ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਸੀ ਕੋਵਿਡ-19 ਦੇ ਸੰਬੰਧ ਦੇ ਵਿੱਚ ਫਰਵਰੀ 28 ਨੂੰ। ਸੋ ਐਗਜ਼ੈਕਟਲੀ 3 ਸਾਲਾਂ ਬਾਅਦ ਅੱਜ ਜੋ ਐਮਰਜੈਂਸੀ ਕੋਵਿਡ ਦੇ ਸੰਬੰਧ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤਾ ਹੋਇਆ ਸੀ, ਉਹ ਜਿਹੜੀ ਆ ਹਟਾ ਦਿੱਤੀ ਗਈ ਹੈਗੀ ਆ। ਇਸ ਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਕਰੋਨਾ ਵਾਇਰਸ ਜਾਂ ਜੋ ਨਵੇਂ ਵੇਰੀਐਂਟ ਆ ਉਹ ਆਣੇ ਬੰਦ ਹੋ ਜਾਊਗੇ, ਪਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਕੈਲੀਫੋਰਨੀਆ ਹੈਲਥ ਸਰਵਿਸਿਜ਼ ਨੇ ਇਹ ਕਿਹਾ ਆ ਅਸੀਂ ਹੁਣ ਪੂਰੀ ਤਰ੍ਹਾਂ ਪ੍ਰਪੇਅਰ ਹੈਗੇ ਆ ਜੇ ਕੋਈ ਇਦਾਂ ਦਾ ਵੇਰੀਐਂਟ ਦੁਆਰਾ ਕੀ ਫੇਰ ਆਉਂਦਾ ਹੈਗਾ। ਵੈਂਟੀਲੇਟਰਸ, ਹਸਪੀਟਲਸ, ਸਾਰਾ ਕੁਝ ਪ੍ਰਪੇਅਰ ਹੋਊਗਾ। ਪਰ ਬਹੁਤ ਸਾਰੀਆਂ ਕੰਡੀਸ਼ਨ ਸੀਗੀਆਂ ਜਿਨ੍ਹਾਂ ਦੇ ਮੁਤਾਬਕ ਬਹੁਤ ਸਾਰੇ ਲੋਕ ਕੰਮਾਂ ਤੇ ਨਹੀਂ ਜਾਂਦੇ ਸੀ, ਕੰਮਾਂ ਦੇ ਉੱਤੇ ਬਹੁਤ ਸਾਰੀਆਂ ਕੰਡੀਸ਼ਨ ਲਾਈਆਂ ਗਈਆਂ ਸੀ। ਉਹ ਸਾਰਾ ਕੁਝ ਜਿਹੜਾ ਆ ਚੱਕ ਦਿੱਤਾ ਗਿਆ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜੋ ਸਟੇਟ ਆਫ ਐਮਰਜੈਂਸੀ ਕੈਲੀਫੋਰਨੀਆ 'ਚ ਕੋਵਿਡ-19 ਦੇ ਸੰਬੰਧ ਦੇ ਵਿੱਚ ਲਾਈ ਸੀ, ਉਹ ਅੱਜ ਚੱਕੀ ਗਈ ਆ। ਹਾਲਾਂਕਿ 1 ਲੱਖ ਲੋਕ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਆ, ਪਰ ਜੋ ਫੈਡਰਲ ਐਮਰਜੈਂਸੀ ਹੈਗੀ ਆ ਉਹ ਮਈ ਮਹੀਨੇ ਦੇ ਵਿੱਚ ਚੱਕੀ ਜਾਣੀ ਹੈ। ਜੀ ਬਿਲਕੁਲ, ਉਹ 11 ਮਈ ਨੂੰ ਉਸ ਦਾ ਜਿਹੜੀ ਉਹਨਾਂ ਦੀ ਵੱਖ-ਵੱਖ ਅੱਗੇ ਐਕਸਟੈਂਡ ਕਰਦੇ ਰਹੇ ਆ, ਉਹ ਲਾਸਟ ਉਸ ਦੀ ਡੇਟ 11 ਮਈ ਜਿਹੜੀ ਉਹ ਰੱਖੀ ਗਈ ਹੈਗੀ ਆ। ਇਸ ਟਾਈਮ ਜਿਹੜੀ ਐਮਰਜੈਂਸੀ ਹਟਾਉਣ ਤੋਂ ਬਾਅਦ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਦਿਸੇਗਾ, ਕਿਉਂਕਿ ਸਭ ਕੁਛ ਪਹਿਲਾਂ ਦੀ ਤਰ੍ਹਾਂ ਜਿੰਨੀਆਂ ਵੀ ਵਗੈਰਾ ਰਿਸਟ੍ਰਿਕਸ਼ਨ ਸੀ ਉਹ ਮੋਸਟਲੀ ਪਹਿਲਾਂ ਹੀ ਹਟਾ ਦਿੱਤੀਆਂ ਗਈਆਂ ਆ। ਜਿਹੜੇ ਮਾਸਕ ਦੀ ਬੀਚਿਸ ਕਲੋਜ਼ ਕਰਨੇ ਸੀ, ਬਿਜ਼ਨਸਿਸ ਨੂੰ ਬੰਦ ਜਿਹੜਾ ਉਹ ਕਰਨਾ ਸੀਗਾ, ਲੋਕਾਂ ਤੋਂ 6 ਫੁੱਟ ਦੀ ਦੂਰੀ ਤੇ ਹੋਰ ਜਿਹੜਾ ਸਾਰਾ ਕੁਛ ਆ। ਸੋ 40 ਮਿਲੀਅਨ ਲੋਕਾਂ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਐਮਰਜੈਂਸੀ ਕਹਿ ਲਓ ਵੀ ਉਹ ਹਟੀ ਆ। ਉਹ ਜੇ ਦੇਖਿਆ ਜਾਵੇ ਤਾਂ ਵੱਖ-ਵੱਖ ਰਿਸਟ੍ਰਿਕਸ਼ਨ ਨੂੰ ਹਟਾਉਣ ਦੇ ਨਾਲ ਐਮਰਜੈਂਸੀ ਵਾਲਾ ਕੰਮ ਜਿਹੜਾ ਚਿਰ ਤੋਂ ਹੀ ਖਤਮ ਹੋਇਆ ਪਿਆ ਆ। ਇਲੀਨੋਇਸ ਕਹਿੰਦੇ ਆ ਵੀ ਉਹ ਫੈਡਰਲ ਸਰਕਾਰ ਦੇ ਨਾਲ ਮਈ ਦੇ ਵਿੱਚ ਉਸ ਨੂੰ ਹਟਾਵੇਗਾ। ਉੱਧਰ ਜਿਹੜੇ ਰੋਡ ਆਈਲੈਂਡ, ਡੈਲਾਵੇਅਰ ਦੇ ਜਿਹੜੇ ਗਵਰਨਰ ਨੇ, ਉਹਨਾਂ ਨੇ ਆਪਣੀਆਂ ਜਿਹੜੀਆਂ ਐਮਰਜੈਂਸੀ ਦੀਆਂ ਡੈਕਲੇਰੇਸ਼ਨਸ ਆ ਉਹਨਾਂ ਨੂੰ ਐਕਸਟੈਂਡ ਵੀ ਕੀਤਾ ਹੈਗਾ ਆ। ਨਿਊ ਮੈਕਸੀਕੋ ਦੇ ਵਿੱਚ ਪਬਲਿਕ ਹੈਲਥ ਅਫੀਸ਼ੀਅਲਸ ਉਹ ਇਹ ਅਜੇ ਸੋਚ ਵਿਚਾਰ ਕਰ ਰਹੇ ਨੇ ਵੀ ਕੀ ਕੋਵਿਡ-19 ਹੈਲਥ ਐਮਰਜੈਂਸੀਜ਼ ਉਹਨਾਂ ਨੂੰ ਆ ਰਹੇ ਜਿਹੜੇ ਸ਼ੁੱਕਰਵਾਰ ਜਿਹੜੀ ਉਸ ਦੀ ਐਕਸਪਾਇਰੇਸ਼ਨ ਡੇਟ ਹੈਗੀ ਆ ਉਸ ਨੂੰ ਹਟਾਇਆ ਜਾਵੇ ਜਾਂ ਨਹੀਂ। ਟੈਕਸਿਸ ਜਿਨ੍ਹਾਂ ਨੇ ਕੋਈ ਵੀ ਜਿਹੜੀ ਕਰੋਨਾ ਵਾਇਰਸ ਰਿਸਟ੍ਰਿਕਸ਼ਨ ਸਾਲ ਤੋਂ ਵੀ ਵੱਧ ਜਿਹੜਾ ਹੋ ਗਿਆ ਉਹਨਾਂ ਨੇ ਹਟਾ ਦਿੱਤੀਆਂ ਆ, ਉਹਨਾਂ ਦੇ ਉੱਤੇ ਜਿਹੜਾ ਕੋਈ ਅਸਰ ਨਹੀਂ ਹੈਗਾ। ਗਵਰਨਰ ਗ੍ਰੈਗ ਐਬਟ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਉੱਦਾਂ ਐਮਰਜੈਂਸੀ ਡੈਕਲੇਰੇਸ਼ਨ ਆ ਉਸ ਨੂੰ ਐਕਸਟੈਂਡ ਜਿਹੜੇ ਉਹ ਕਰੀ ਜਾ ਰਹੇ ਆ। ਉਹ ਉਸ ਦੇ ਵਿੱਚ ਉਹਨਾਂ ਦਾ ਇੱਕ ਹੋਰ ਡਿਫਰੈਂਟ ਕਾਰਨ ਆ। ਉਸ ਐਮਰਜੈਂਸੀ ਡੈਕਲੇਰੇਸ਼ਨ ਦੇ ਤਹਿਤ ਸੂਬੇ ਦੇ ਕੋਲ ਜਿਹੜੀਆਂ ਆ ਹੋਰ ਚੀਜ਼ਾਂ ਨੂੰ ਰੋਕਣ ਦੇ ਅਧਿਕਾਰ ਜਿਹੜੇ ਉਹ ਰਹਿੰਦੇ ਆ। ਖਾਸ ਕਰਕੇ ਜਿਹੜੀਆਂ ਲਿਬਰਲ ਸਿਟੀਜ਼ ਆ ਉਹ ਆਪਣੀਆਂ ਰਿਸਟ੍ਰਿਕਸ਼ਨਸ ਕਹਿੰਦੇ ਆ ਉਹ ਨਾ ਲਗਾ ਪਾਉਣ ਮਾਸਕ ਜਾਂ ਵੈਕਸੀਨਸ ਦੀਆਂ ਉਸ ਨੂੰ ਜਿਹੜਾ ਉਹ ਲੈ ਕੇ। ਸੋ ਐਮਰਜੈਂਸੀ ਆਰਡਰ ਉੱਥੇ ਇਸ ਕੰਮ ਲਈ ਜਿਹੜਾ ਐਕਸਟੈਂਡ ਆ ਉਹ ਲਗਾਤਾਰ ਕੀਤਾ ਜਾ ਰਿਹਾ ਹੈਗਾ ਆ। ਸੋ ਨਿਊਸਮ ਨੇ ਆਪਣੀ ਜਿੰਨੀ ਵੀ ਇੱਥੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਜਿੰਨੀ ਵੀ ਉਹਦੀ ਆਪਣੀ ਅਥਾਰਟੀ ਸੀ, ਅਧਿਕਾਰ ਸੀਗੇ, ਉਸ ਦੀ ਵਰਤੋਂ ਕਰਦੇ ਹੋਏ ਕੈਲੀਫੋਰਨੀਆ ਦੀਆਂ ਲੋਕਲ ਗਵਰਨਮੈਂਟ ਜਿਹੜੀਆਂ ਕਾਉਂਟੀ ਦੇ ਸਿਟੀ ਵਾਈਡ ਹੁੰਦੀਆਂ ਆ ਉਹਨਾਂ ਉੱਤੇ ਵੀ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਸ ਟਾਈਮ ਪੈਂਡੈਮਿਕ ਦੇ ਦੌਰਾਨ ਜਿਹੜੀਆਂ ਉਹ ਲਗਾਈਆਂ ਸੀ। ਇੱਥੋਂ ਤੱਕ ਕਿ ਕਈ ਜਿਹੜੀਆਂ ਸਿਟੀਜ਼ ਆ ਜੇ ਉਹ ਰਿਸਟ੍ਰਿਕਸ਼ਨ ਨਹੀਂ ਲਾਉਂਦੀਆਂ ਤਾਂ ਉਹਨਾਂ ਦੀ ਫੰਡਿੰਗ ਕੱਟ ਕਰਨ ਦੀ ਵੀ ਇਹਨਾਂ ਨੇ ਧਮਕੀਆਂ ਜਿਹੜੀਆਂ ਉਸ ਟਾਈਮ ਦੇ ਉੱਤੇ ਦਿੱਤੀਆਂ ਸੀ। ਸੋ ਸੇਮ ਸਥਿਤੀ ਜਿਹੜੀ ਉਹ ਆਪਾਂ ਦੇਖ ਰਹੇ ਹਾਂ। ਪਰ ਹੁਣ ਜਿਹੜਾ ਹਰਜੋਤ ਸਿੰਘ ਜੀ ਸਟੇਟ ਵਾਈਡ ਜਿਹੜੀ ਐਮਰਜੈਂਸੀ ਆ ਟੋਟਲੀ ਖਤਮ ਹੋ ਜਾਵੇਗੀ। ਲੋਕਲ ਗਵਰਨਮੈਂਟਸ ਜਿਹੜੀਆਂ ਉਹ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਫੈਸਲੇ ਲੈਣ ਦੇ ਵੱਲ ਨੂੰ ਫੇਰ ਵੱਧ ਸਕਣਗੀਆਂ।